ਅਸੀਂ ਇੱਕ ਅਦਾਲਤ ਦੇ ਵਜੂਦ ਨੂੰ ਅੱਜ ਤੱਕ ਮੰਨਿਆ ਹੀ ਨਹੀਂ ਤੇ ਉਹਦੇ ਫੈਸਲੇ ਦੀ ਕੀ ਵਕਤ ਹੈ। ਇਹ ਆਖਿਆ ਹੈ ਭਾਰਤ ਦੀ ਫਾਰਨ ਮਿਨਿਸਟਰੀ ਨੇ ਔਰ ਆਖਿਆ ਹੈ ਆਲਮੀ ਸਾਲਸੀ ਅਦਾਲਤ ਹੈਗ ਦੇ ਉਸ ਫੈਸਲੇ ਤੇ ਜੋ ਉਹਨੇ ਸਿੰਧ ਸਮਝੌਤਾ ਮਕਾਉਣ ਦੇ ਪਾਕਿਸਤਾਨ ਦੇ ਹੱਕ ਔਰ ਭਾਰਤ ਦੇ ਖਿਲਾਫ ਦਿੱਤਾ ਸੀਗਾ। 1 ਸਾਲ ਪਹਿਲਾਂ ਆਇਆ ਇਹ ਫੈਸਲਾ ਪਾਕਿਸਤਾਨੀ ਦਰਖਾਸਤਾਂ ਤੋਂ ਬਾਅਦ ਦੁਬਾਰਾ ਡੋਜ਼ ਕੀਤਾ ਗਿਆ, ਯਾਨੀ ਅਦਾਲਤ ਨੇ ਇਸ ਨੋਟ ਨੂੰ ਉਸੇ ਤਰ੍ਹਾਂ ਕਾਇਮ ਦਾਇਮ ਰੱਖਿਆ ਹੈ। ਪਿਛਲੇ ਹਫਤੇ ਪਾਕਿਸਤਾਨ ਵੱਲੋਂ ਪਾਣੀ ਰੋਕਣ ਦਾ ਇਹ ਮਾਮਲਾ ਭਾਰਤ ਦੇ ਖਿਲਾਫ ਯੂਐਨਓ ਦੇ ਵਿੱਚ ਵੀ ਚੁੱਕਿਆ ਗਿਆ, ਜਿੱਥੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਫਾਰਨ ਮਿਨਿਸਟਰ ਇਸਾਕ ਡਾਰ ਹੋਣਾ ਦਾ ਇੱਕ ਖਾਤਾ ਜਿਹੜਾ ਉਹ ਪਾਕਿਸਤਾਨੀ ਜ਼ਿੰਮੇਦਾਰਾਂ ਨੇ ਯੂਐਨਓ ਦੇ ਰੂਬਰੂ ਰੱਖਿਆ ਔਰ ਆਖਿਆ ਕਿ ਭਾਰਤ ਨੇ ਪਾਕਿਸਤਾਨੀ ਦਰਿਆਵਾਂ ਦੇ ਹਿੱਸੇ ਦਾ ਪਾਣੀ ਰੋਕਿਆ ਹੈ। ਇਹ ਪਾਣੀ ਕੋਈ ਖਿਰਾਤ ਨਹੀਂ ਹੈ ਔਰ ਨਾ ਸਾਡੇ ਤੋਂ ਕੋਈ ਮਿਹਰਬਾਨੀ ਹੈ। ਇਸ ਦੇ ਬਦਲੇ ਪਾਕਿਸਤਾਨ ਨੇ ਰਾਵੀ, ਬਿਆਸ ਔਰ ਇੱਕ ਹੋਰ ਦਰਿਆ ਜਿਹੜੇ ਤਿੰਨਾਂ ਦਰਿਆਵਾਂ ਦੇ ਉੱਤੇ ਪਾਣੀ ਦਾ ਹੱਕ ਹੈ ਜਿਹੜਾ ਉਹ ਭਾਰਤ ਨੂੰ ਦਿੱਤਾ ਔਰ ਉਹ 100% ਹੈ, ਜਦ ਕਿ ਚਨਾਬ ਦਰਿਆ, ਸਿੰਧ ਦਰਿਆ ਔਰ ਜੇਹਲਮ ਦਰਿਆ ਦੇ ਪਾਣੀ ਦੇ ਉੱਤੇ ਪਾਕਿਸਤਾਨ ਦਾ ਹੱਕ ਹੈ। ਇਸ ਪਾਣੀ ਦੇ ਵਿੱਚੋਂ ਵੀ 20% ਪਾਣੀ ਹੈ ਜਿਹੜਾ ਉਹਦੇ ਤੇ ਭਾਰਤ ਦਾ ਹੱਕ ਹੈ, ਜਿਹੜਾ ਉਹ ਸਿੰਧ ਸਮਝੌਤਾ ਜਿਹੜਾ 1960 ਦੇ ਵਿੱਚ ਹੋਇਆ ਸੀਗਾ ਉਹਦੇ ਤਹਿਤ ਹੈ। ਪਰ ਭਾਰਤ ਵੱਲੋਂ ਲਗਾਤਾਰ ਇਹ ਪਾਣੀ ਰੋਕ ਕੇ ਸ਼ਰਾਰਤ ਕੀਤੀ ਜਾ ਰਹੀ ਹੈ। ਪਾਕਿਸਤਾਨ ਤੋਂ ਸਿੰਧ ਸਮਝੌਤੇ ਦੇ ਮਾਹਿਰਾਂ ਦਾ ਆਖਣਾ ਹੈ ਕਿ ਭਾਰਤ ਆਪਣੇ ਡੈਮ ਬਗੈਰ ਐਲਾਨ ਤੋਂ ਭਰ ਲੈਂਦਾ ਹੈ। ਇਦਾਂ ਜਦੋਂ ਪਾਣੀ ਦੀ ਲੋੜ ਪਾਕਿਸਤਾਨ 'ਚ ਹੁੰਦੀ ਹੈ ਉਦੋਂ ਪਾਣੀ ਰੋਕ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਸ਼ਰਾਰਤ ਕੀਤੀ ਜਾਂਦੀ ਹੈ। ਜਦੋਂ ਅਸੀਂ ਆਪਣਾ ਆਪ ਨਜਿੱਠ ਲੈਨੇ ਆ ਫਿਰ ਇਸ ਪਾਣੀ ਨੂੰ ਛੱਡ ਦਿੱਤਾ ਜਾਂਦਾ ਜੋ ਹੜ੍ਹ ਦਾ ਸਬਬ ਬਣਦਾ ਹੈ। ਭਾਰਤ ਨੇ ਇੱਕ ਪਾਸਿਓਂ ਨਰਿੰਦਰ ਮੋਦੀ ਦੀ ਸਰਕਾਰ ਦੇ ਪਰਛਾਵੇਂ ਹੇਠ ਇਸ ਸਮਝੌਤੇ ਨੂੰ ਮੁਕਾਉਣ ਦਾ ਐਲਾਨ ਕੀਤਾ ਸੀ ਔਰ ਪਾਕਿਸਤਾਨ ਉਦੋਂ ਦਾ ਇਹਦੇ ਤੇ ਇਤਜਾਜ ਕਰ ਰਿਹਾ, ਇਹਨੂੰ ਆਲਮੀ ਪੱਧਰ ਤੇ ਲੈ ਗਿਆ ਔਰ ਹੁਣ ਯੂਐਨਓ ਨੂੰ ਕਹਿ ਦਿੱਤਾ ਹੈ ਕਿ ਪਾਣੀ ਦੀ ਇਸ ਰੋਕ ਨੇ ਖਿੱਤੇ ਨੂੰ ਖਤਰੇ 'ਚ ਪਾਤਾ ਹੈ। ਇਹ ਅਗਲੀ ਜੰਗ ਦਾ ਸਬਬ ਵੀ ਬਣ ਸਕਦਾ ਹੈ।